ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੀਯੂ ਦੀ। ਪੀਯੂ ਦੇ ਵਿਦਿਆਰਥੀ ਚੋਣਾਂ ਦੇ ਚੋਣ ਨਤੀਜੇ ਆਏ ਨੇ ਤੇ ਉਹਨਾਂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਕਰਤਾ ਬਾਗੋ-ਬਾਗ। ਹੁਣ ਆਮ ਆਦਮੀ ਪਾਰਟੀ ਨੇ ਸਿਆਸੀ ਜੋੜ ਘਟਾਓ, ਕਿਉਂਕਿ ਚੋਣਾਂ ਨੇ ਆਉਣ ਵਾਲੇ ਕੁਛ ਟਾਈਮ ਦੇ ਵਿੱਚ ਕੁਛ ਰਾਜਾਂ ਦੇ ਵਿੱਚ, ਉੱਥੇ ਕਹਿੰਦੇ ਸਿਆਸੀ ਜੋੜ ਘਟਾਓ ਜਿਹੜੀ ਆ ਉਹ ਤੇਜ਼ ਕਰ ਦਿੱਤੀ। ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਨਤੀਜੇ ਦੇਖੋ ਜੀ। ਤਾਂ ਉਹ ਮਤਲਬ ਕਿ ਹੈਰਾਨੀਜਨਕ ਨੇ ਬਾਕੀ ਪਾਰਟੀਆਂ ਲਈ ਜਾਂ ਉੱਥੇ ਦੇ ਸੰਗਠਨਾਂ ਲਈ। ਤੇ ਖਾਸ ਕਰਕੇ ਭਾਜਪਾ ਲਈ, ABVP ਲਈ ਬਹੁਤ ਵੱਡਾ ਝਟਕਾ, ਜਿਹੜੀ ਲੰਮੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਔਰ ਮੰਨ ਕੇ ਚੱਲ ਰਹੀ ਸੀ ਕਿ ਇਸ ਵਾਰ ਪੰਜਾਬ ਯੂਨੀਵਰਸਿਟੀ ਸਾਡੀ ਜਿੱਤ ਯਕੀਨੀ ਹੈ ਜੀ। ਤੇ ਉਸ ਦੇ ਵਿੱਚ ਲੱਗ ਵੀ ਰਿਹਾ ਸੀ। ਥੱਲੇ ਵਾਲੀਆਂ ਪਾਰਟੀਆਂ 'ਚ ਜਾਂ ਸਟੂਡੈਂਟ ਨਾਲ ਜਿੰਨੀ ਕੁ ਮੇਰਾ ਰਾਬਤਾ ਹੁੰਦਾ ਸੀ, ਉੱਥੋਂ ਵੀ ਪਤਾ ਲੱਗਾ ਸੀ ਕਿ ਬਾਈ ਜੀ ਐਕਤੀ ਬਹੁਤ ਫਸਵਾਂ ਮੁਕਾਬਲਾ ਹੋਊਗਾ ABVP ਨਾਲ। ਉਹਨਾਂ ਨੇ ਕੰਮ ਬਹੁਤ ਕੀਤਾ ਹੈ। ਦੋ ਪਹਿਲੂਆਂ ਤੋਂ ਕੰਮ ਹੋ ਰਿਹਾ ਸੀ ਪ੍ਰਵੀਨ। ਜੇਕਰ ਮੈਂ ਉਹਨਾਂ ਦੇ ਪਹਿਲੂ ਤੋਂ ਹੀ ਗੱਲ ਕਰਾਂ ਤਾਂ ਉਹਨਾਂ ਦਾ ਇੱਕ ਪਹਿਲੂ ਸੀਗਾ ਕਿ ਹਰਿਆਣੇ ਦੇ ਵਿੱਚੋਂ ਜਿਹੜਾ ਜਜਪਾ ਨਾਲ ਗੱਠਜੋੜ ਹੈ, ਹਾਂਜੀ, ਤੇ ਉਸ ਨਾਤੇ ਅਸੀਂ ਹਰਿਆਣਵੀ ਸਾਰਾ ਵੋਟ ਬੈਂਕ ਖਿੱਚ ਲਾਂਗੇ। ਉਹਨਾਂ ਨੂੰ ਲੱਗਦਾ ਸੀਗਾ ਕਿ BJP ਸਰਕਾਰ ਹੈ ਸਾਡੀ ਹਰਿਆਣੇ 'ਚ, ਤੇ ਹਰਿਆਣੇ 'ਚ ਜਜਪਾ ਸਾਡੇ ਨਾਲ ਹੈ। ਇਸ ਲਈ ਪੇਂਡੂ ਵੋਟ ਬੈਂਕ ਵੀ ਤੇ ਸ਼ਹਿਰੀ ਵੋਟ ਬੈਂਕ ਵੀ ਹਰਿਆਣੇ ਵਾਲਾ ਅਸੀਂ 80 ਤੋਂ 90% ਵੋਟ ਬੈਂਕ ਲੈ ਜਾਾਂਗੇ। ਜੀ। ਤੇ ਉਸ ਤੋਂ ਬਾਅਦ ਹਿਮਾਚਲ ਦੇ ਬੱਚਿਆਂ ਨੂੰ ਟੀਚਰਾਂ ਰਾਹੀਂ ਦਬਾਅ ਬਣਾਇਆ ਜਾ ਰਿਹਾ ਸੀ। ਟੀਚਰਾਂ ਰਾਹੀਂ ਉਹਨਾਂ ਨੂੰ ਧੱਕੇ ਨਾਲ BJP ਦੇ ਕੋਟੇ 'ਚ ਪਵਾਇਆ ਜਾ ਰਿਹਾ ਸੀ। ਇਸ ਨੂੰ ਲੱਗਦਾ ਸੀ ਕਿ ਹਿਮਾਚਲ ਤੇ ਹਰਿਆਣਾ ਜੇ ਸਾਡੇ ਕੋਲ ਆ ਗਿਆ ਤਾਂ ਕੱਲਾ ਪੰਜਾਬ ਵੰਡਿਆ ਜਾਣਾ, ਪੰਜਾਬ ਦੇ ਨੌਜਵਾਨ ਵੰਡੇ ਜਾਣਗੇ ਵੱਖੋ-ਵੱਖ, ਤੇ ਸਾਡਾ ਜਿੱਤਣਾ ਯਕੀਨੀ ਹੋ ਜਾਊਗਾ, ਤੇ ਪੰਜਾਬ 'ਚ ਵੀ ਰਹਿੰਦਾ ਖੁੰਦਾ 2% 4% ਅਸੀਂ ਲੈ ਹੀ ਲਵਾਂਗੇ। ਸੋ ਇਸ ਨੀਤੀ ਤੇ ਉਹ ਕੰਮ ਕਰ ਰਹੇ ਸੀ। ਪਰ ਅਚਾਨਕ ਐਨ ਚੋਣਾਂ ਦੇ ਨੇੜੇ ਜਾ ਕੇ ਦੋ ਚੀਜ਼ਾਂ ਹੋਈਆਂ ਜੀ। ਇੱਕ ਤਾਂ ਜਜਪਾ ਦਾ ਜਿਹੜਾ ਮਤਲਬ ਕਿ ਜਿਹੜੀ ਉਹਨਾਂ ਦੀ ਪਾਰਟੀ ਇੱਥੇ ਐਨਸੂ ਕੀ ਹੈ ਉਹ ਹੈ ਨਾ, ਉਹ ਜਿਹੜੀ ਹੈ ਉਸ ਪਾਰਟੀ ਦਾ ਮੁੰਡਾ ਪ੍ਰਧਾਨਗੀ ਲਈ ਤਿਆਰੀ ਕਰ ਰਿਹਾ ਸੀ। ਪਰ ਉਹਨੂੰ ਮਜਬੂਰਨ ਫਿਰ ਸੈਕਟਰੀ ਵਾਲੇ, ਮਤਲਬ ਕਿ ਉਹਦੇ ਜੁਆਇੰਟ ਸੈਕਟਰੀ ਵਾਲੇ ਤੇ ਲੜਨਾ ਪੈ ਗਿਆ। ਸੋ ਜਦੋਂ ਉਹ ਮੁੰਡਾ ਥੱਲੇ ਆਇਆ ਤੇ ਪ੍ਰਧਾਨ ABVP ਵਾਲਾ ਲੜਿਆ, ਉੱਥੇ ਪਾਰਟੀ ਕਮਜ਼ੋਰ ਹੋਈ ਜੀ। ਇੱਕ ਹੈ। ਦੂਸਰਾ, ਪਿਛਲੇ ਦਿਨ ਹੀ ਇਹਨਾਂ ਨੇ ਉੱਥੇ ਤਿਲਕ, ਮਤਲਬ ਰਾਜ ਤਿਲਕ ਕਰਨਾ ਹੈ, ਭਗਵਾ ਲਹਿਰਾਉਣਾ ਹੈ, ਉਹ ਮੁੱਦੇ ਜਿਹੜੇ ਬਣੇ, ਉਹਦੀਆਂ ਵੀਡੀਓਗ੍ਰਾਫੀਆਂ ਜੋ ਚਲਾਈਆਂ ਵੱਖ-ਵੱਖ ਦਲਾਂ ਨੇ, ਉਹਦਾ ਅਸਰ ਵੀ ਪਿਆ। ਸੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਿਹੜਾ ਮਨੀਸ਼ ਮਤਲਬ ਮੁੰਡਾ ਇੱਥੇ ਜਿੱਤਦਾ ਹੈ, ਪ੍ਰਵੇਸ਼ ਬਿਸ਼ਨੋਈ ਜੀ। ਪ੍ਰਵੇਸ਼ ਬਿਸ਼ਨੋਈ ਇਨਸੋ ਦਾ ਜਿਹੜਾ ਪ੍ਰਧਾਨਗੀ ਦੀ ਚੋਣ ਦੀ ਤਿਆਰੀ ਕਰ ਰਿਹਾ ਸੀ, ਪਰ ਉਹਨੂੰ ਫਿਰ ਸੈਕਟਰੀ ਦੇ ਅਹੁਦੇ ਤੇ ਲੜਨਾ ਪਿਆ। ਉਹ ਮੁੰਡਾ 4275 ਵੋਟਾਂ ਲੈ ਕੇ ਜਾਂਦਾ ਜੀ। ਤੇ ਜਿਹੜਾ ਪ੍ਰਧਾਨ ਜਿੱਤਿਆ ਉਹ 2172 ਵੋਟਾਂ ਲੈ ਕੇ 2712 ਵੋਟਾਂ ਲੈ ਕੇ ਜਾਂਦਾ। ਸੋ ਇਸ ਲਈ ਉਹਦੀ ਤਿਆਰੀ ਦੇਖੋ ਕਿ ਸਭ ਤੋਂ ਵੱਧ ਮਾਰਜਨ ਨਾਲ, ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਇਹ ਜਿੱਤਦਾ। ਸੋ ਇਸ ਲਈ ਪਰ ਉਹਦਾ ਉੱਥੇ ਚਲਾ ਜਾਣਾ ਕਿਤੇ ਨਾ ਕਿਤੇ ਪ੍ਰਧਾਨਗੀ ਦੇ ਵਿੱਚ ABVP ਨੂੰ ਜਾਂ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰ ਗਿਆ। ਪਰ ਹੁਣ ਆਮ ਆਦਮੀ ਪਾਰਟੀ ਕਿਉਂ ਜਿੱਤੀ? ਇੱਕ ਤਾਂ ਵਿਰੋਧੀ ਧਿਰ ਦੀ ਆ ਕਮਜ਼ੋਰੀ ਆਪਾਂ ਸਾਹਮਣੇ ਲਿਆਂਦੀ। ਹੁਣ ਜਿਹੜੀ ਅਚਾਨਕ 2 ਮਹੀਨੇ ਪਹਿਲਾਂ ਹੋਂਦ ਚ ਆਉਂਦੀ ਹੈ CYSS, ਆਮ ਆਦਮੀ ਪਾਰਟੀ ਦੀ ਧਿਰ, ਉਹ 2 ਮਹੀਨੇ ਅੱਛੀ ਪ੍ਰਧਾਨਗੀ ਕਿਵੇਂ ਜਿੱਤ ਗਈ? ਇੱਕ ਤਾਂ ਉਹਨਾਂ ਨੇ ਫੋਕਸ ਸਿਰਫ ਪ੍ਰਧਾਨਗੀ ਤੇ ਰੱਖਿਆ ਜੀ। ਉਹਨਾਂ ਨੇ ਵੋਟਰਾਂ ਨੂੰ, ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਉਹਦੇ ਲਈ ਜਿਹਨੂੰ ਚੁਣਨਾ, ਅਸੀਂ ਨਹੀਂ ਤੁਹਾਨੂੰ ਤੰਗ ਕਰਦੇ, ਪਰ ਪ੍ਰਧਾਨ ਦੀ ਵੋਟ ਸਾਨੂੰ ਪਾਉਣੀ ਹੈ। ਸਾਡੇ ਕੋਲ ਪੰਜਾਬ 'ਚ ਸਰਕਾਰ ਹੈ, ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ, ਤੁਹਾਡੇ ਲਈ ਸਮੱਸਿਆ ਨਹੀਂ ਹੋਣ ਦੇਵਾਂਗੇ। ਜੋ ਮਤਲਬ ਕਿ ਗਰੰਟੀਆਂ ਦਿੱਤੀਆਂ ਜਾ ਸਕਦੀਆਂ ਸੀ, ਉਹ ਗਰੰਟੀਆਂ ਦਿੱਤੀਆਂ। ਦੂਸਰੀ ਗੱਲ, ਜਿਹੜਾ ਮੁੰਡਾ ਇਹਨਾਂ ਨੇ ਪ੍ਰਧਾਨਗੀ ਲਈ ਖੜਾ ਕੀਤਾ, ਆਯੂਸ਼ ਖਟਕੜ, ਉਹ ਮੁੰਡਾ ਸਾਰੀ ਲੀਡਰਾਂ ਦੇ ਵਿੱਚੋਂ, ਸਾਰੀਆਂ, ਚਾਹੇ ਉਹ ਸੋਪੂ ਹੈ, ਚਾਹੇ ਪੂਸੂ ਹੈ, ਚਾਹੇ ABVP ਹੈ, ਚਾਹੇ ਮਤਲਬ ਲਲਕਾਰ ਹੈ, ਚਾਹੇ ਹੋਰ ਪਾਰਟੀਆਂ ਨੇ, ਉਹਨਾਂ ਸਾਰੇ ਦਲਾਂ ਦੇ ਵਿੱਚੋਂ ਸਭ ਤੋਂ ਸਾਊ ਮੁੰਡਾ ਮੰਨਿਆ ਜਾਂਦਾ ਯੂਨੀਵਰਸਿਟੀ 'ਚ। ਜੀ, ਮਿਲ ਵਰਤਣ ਪੱਖੋਂ, ਬੋਲਣ ਚਾਲਣ ਪੱਖੋਂ, ਅਧਿਆਪਕਾਂ ਪੱਖੋਂ ਵੀ, ਟੀਚਰਾਂ ਪੱਖੋਂ ਵੀ, ਵਿਦਿਆਰਥੀਆਂ ਪੱਖੋਂ ਵੀ, ਨਵੇਂ ਆਉਣ ਵਾਲੇ ਪੱਖੋਂ ਵੀ, ਸਾਰਿਆਂ ਨਾਲ ਉਹਦਾ ਤਾਲਮੇਲ ਕਹਿੰਦੇ ਬਾਕਮਾਲ ਸੀ। ਮਿਲਦਾ ਬੜਾ ਨਿਮਾਣਾ ਹੋ ਕੇ ਸੀ, ਉਹਦਾ ਇਹ ਪੱਖ ਪੋਜ਼ਿਟਿਵਿਟੀ 'ਚ ਗਿਆ। ਦੂਸਰਾ, ਉਹ ਜਿਹੜੇ ਵਿਭਾਗ 'ਚੋਂ ਆਉਂਦਾ ਸੀ ਜੀ, ਉਸ ਵਿਭਾਗ 'ਚ ਉਹਦੀ ਪਕੜ ਇੰਨੀ ਸੀ, ਕਹਿੰਦੇ 90% ਆਪਣੇ ਵਿਭਾਗ ਦੀਆਂ ਵੋਟਾਂ ਨੂੰ ਪਈਆਂ। ਉਹ ਲੀਡ ਸੀ ਜਿਹੜੀ ਉਹ ਟੁੱਟਣ 'ਚ ਨਹੀਂ ਆਈ। ਉਹ ਸਭ ਤੋਂ ਬੜਾ ਉਹਦਾ ਪਲੱਸ ਪੁਆਇੰਟ ਗਿਆ। ਇਸ ਤੋਂ ਵੀ ਵੱਡਾ ਜਿਹੜਾ ਪਹਿਲੂ ਸੀਗਾ ਇਹਦੇ ਜਿੱਤ ਦੇ ਵਿੱਚ, ਜਿਹੜਾ ਅਹਿਮ ਰਿਹਾ, ਉਹ ਸੀਗਾ ਕਿ ਬਾਕੀ ਜਿਹੜੇ ਪੂਸੂ ਦੇ, ਸੂਪੂ ਦੇ, ABVP ਦੇ ਜਾਂ ਹੋਰ ਦਲਾਂ ਵਾਲੇ, ਉਹ ਜਿਹੜੇ ਪ੍ਰਧਾਨ ਰਹੇ ਨੇ ਪੁਰਾਣੇ, ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਪਿੱਠ ਤੇ ਸੀ, ਕਈ ਜ਼ਿਆਦਾਤਰ।
ਸੋ ਜੀ ਇਹ ਇੱਕ ਪਹਿਲੂ ਵੱਡਾ ਬਣਿਆ ਕਿ ਏਬੀਵੀਪੀ ਦੇ ਆਗੂਆਂ ਦੀਆਂ ਗਲਤ ਸਟ੍ਰੈਟਜੀਆਂ। ਹਾਂਜੀ 2 ਦਿਨ ਪਹਿਲਾਂ ਕੈਂਪਸ 'ਚ ਭਗਵਾ ਲਹਿਰਾਉਣ ਤੇ ਰਾਜ ਤਿਲਕ ਵਾਲੀ ਵੀਡੀਓ ਹੂੰ ਉਹਨੇ, ਤੇ ਦੂਸਰਾ ਮਤਲਬ ਕਿ ਹਰੀਸ਼ ਜਿਹੜਾ ਕੈਂਡੀਡੇਟ ਹੈ ਉਹ ਕਾਰਨ ਬਣਿਆ। ਤੇ ਇਸੇ ਤਰ੍ਹਾਂ ਜਿਹੜਾ ਸਮਝੌਤਾ ਸੀਗਾ ਉਹਨਾਂ ਦਾ ਉਹ ਕਿ ਹਰਿਆਣੇ ਵਾਲਾ ਤੇ ਅਸੀਂ ਇਹ ਖੇਡ ਖੇਡ ਲਾਂਗੇ, ਉਹ ਹਰਿਆਣੇ ਵਾਲੀ ਵੋਟ ਵੀ ਖਟਖੜ ਵੱਡੀ ਗਿਣਤੀ 'ਚ ਲੈ ਗਿਆ। ਜੀ ਜੀ ਸੋ ਇਸ ਲਈ ਇਹ ਸਾਰੇ ਪਹਿਲੂ। ਤੇ ਦੂਸਰਾ ਇਹਨਾਂ ਦੇ ਨਾਲ ਜਿਹੜੇ ਸਾਬਕਾ ਮਤਲਬ ਕਿ ਪ੍ਰਧਾਨ ਆਏ, ਚਾਹੇ ਉਹ ਮੀਤ ਹੇਅਰ ਮੁੱਖ ਤੌਰ ਤੇ ਸੀ, ਮੁੱਖ ਬੁਲਾਰੇ ਮਲਵਿੰਦਰ ਕੰਗ ਸੀ, ਇਹ ਤੋਂ ਬਿਨਾ ਹੋਰ ਜਿਹੜੇ ਇੰਚਾਰਜ ਸੀਗੇ ਉਹ ਸੀ, ਜਾਂ ਐਮਐਲਏ ਇੱਥੇ ਬੈਠੇ ਰਹੇ, ਚਾਹੇ ਉਹਨਾਂ ਦੇ ਵਿੱਚ ਅਮਲੋਕ ਸਿੰਘ ਨੇ, ਚਾਹੇ ਉਹਨਾਂ ਦੇ ਵਿੱਚ ਗੁਰਮੀਤ ਮੀਤ ਹੇਅਰ ਨੇ, ਉਹਨਾਂ ਨੇ ਲਗਾਤਾਰ ਕੈਂਪਸ ਦੇ ਗੇੜੇ ਰੱਖੇ। ਸੋ ਇਹ ਸਾਰੀ ਸਟ੍ਰੈਟਜੀ ਔਰ ਸਰਕਾਰੀ ਮਸ਼ੀਨਰੀ, ਆਮ ਆਦਮੀ ਪਾਰਟੀ ਦੀ ਸਰਕਾਰੀ ਮਸ਼ੀਨਰੀ ਕੰਮ ਆਈ। ਸੋ ਇਸ ਨੇ ਸਾਰੀਆਂ ਸੰਭਾਵਨਾਵਾਂ ਨੇ 2 ਮਹੀਨੇ ਪਹਿਲਾਂ ਹੋਂਦ 'ਚ ਬਣੀ CYSS ਦੇ ਪ੍ਰਧਾਨ ਆਯੂਸ਼ ਖਟਕੜ ਨੂੰ 2712 ਵੋਟਾਂ ਪਵਾਈਆਂ, ਜਦੋਂ ਕਿ ਦੂਏ ਨੰਬਰ ਤੇ ਹਰੀਸ਼ ਗੁੱਜਰ ਰਹਿੰਦੇ ਨੇ, ਜਿਹਦੇ ਵਿੱਚ ABVP ਵੀ ਉਹਨਾਂ ਨਾਲ ਹੈ, ਇਨਸੋ ਵੀ ਉਹਦੇ ਨਾਲ ਹੈ, HPSU, ਹਿਮਸੂ, 4-5 ਪਾਰਟੀਆਂ ਦਾ ਗੱਠਜੋੜ ਸੀ। ਉਹਦੇ ਬਾਵਜੂਦ ਵੀ ਉਹ 2052 ਵੋਟੇ ਲੈ ਕੇ ਜਾ ਸਕੇ। ਉਸ ਤੋਂ ਬਾਅਦ ਗੁਰਿੰਦਰ ਸਿੰਘ ਨੇ NSUI ਦੇ ਜਿਹੜੀਆਂ ਸਭ ਤੋਂ ਵੱਧ ਸੀਟਾਂ, ਜਿੱਦ ਪਿਛਲੀ ਵਾਰ 3 ਲੈ ਗਈ ਸੀ NSUI, ਜੀ ਜੀ ਇਸ ਵਾਰ 2 ਲੈ ਕੇ ਗਈ, ਪਰ ਫਿਰ ਵੀ ਉਹ ਮੋਹਰੀ ਰਹੀ ਹੈ। ਉਹਨੂੰ 1582 ਵੋਟਾਂ ਪਈਆਂ ਨੇ। ਫਿਰ ਮਾਧਵ ਸ਼ਰਮਾ ਆਉਂਦੇ ਨੇ ਸੋਈ ਦੇ, 1330 ਰਹਿ ਗਏ ਉਹ। ਫਿਰ ਭਗਵਨਜੋਤ ਕੌਰ ਆਉਂਦੇ ਆ, ਉਹ 864 ਤੇ ਰਹਿ ਗਏ। ਫਿਰ ਗੁਰਜੀਤ ਸਿੰਘ ਆਉਂਦਾ ਹੈ ਲਲਕਾਰ ਦਾ, ਫਿਰ ਥੱਲੇ ਬੱਚੇ ਆਉਂਦੇ ਆਉਂਦੇ ਘਟੀ ਗਏ। ਸੋ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਉਹ NSUI ਦਾ ਆ ਗਿਆ। ਇਸੇ ਤਰ੍ਹਾਂ ਜਿਹੜਾ ਜੁਆਇੰਟ ਸੈਕਟਰੀ ਆ ਉਹ NSUI ਦਾ ਆ ਗਿਆ। ਪਰ ਜਿਹੜਾ ਸੈਕਟਰੀ ਆ ਉਹ ਇਸ ਗੱਠਜੋੜ ਦਾ, ABVP ਵਾਲੇ ਗੱਠਜੋੜ ਦਾ ਆਇਆ, ਪਰ ਉਹ ਇਨਸੋ ਵੱਲੋਂ ਸੀਗਾ। ਸੋ ਇਸ ਲਈ ਉਮੀਦਵਾਰ ਬਦਲਣਾ ਤੇ ਦੂਸਰੇ ਪਾਸੇ ਉਹਨਾਂ ਦੀ ਸਰਕਾਰੀ ਤਾਕਤ, ਸਰਕਾਰੀ ਮਸ਼ੀਨਰੀ ਔਰ ਉਹ ਰਣਨੀਤੀ ਔਰ ਸਾਊਪਣਾ, ਤੇ ਇਹ ਸਾਰੀਆਂ ਬਾਕੀ ਪਾਰਟੀ ਦੇ ਪਿਛਲੇ ਪ੍ਰਧਾਨਾਂ ਦਾ ਸਾਥ ਆਉਣਾ, ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਹੈ, ਇਸ ਦਾ ਫਾਇਦਾ ਇਹਨਾਂ ਨੂੰ ਪ੍ਰਵੀਨ ਜੀ ਹਰਿਆਣੇ ਦੀ ਰਾਜਨੀਤੀ 'ਚ ਸਥਾਪਿਤ ਹੋਣ ਲਈ ਵੀ ਹੋਏਗਾ। ਇਹਦਾ ਫਾਇਦਾ ਇਹਨਾਂ ਨੂੰ ਹਿਮਾਚਲ 'ਚ ਸਿਆਸਤ, ਚਾਹੇ ਉੱਥੇ ਜਿੱਤ ਵਾਲੀ ਸਥਿਤੀ 'ਚ ਨਹੀਂ ਹੈਗੀ ਆਮ ਆਦਮੀ ਪਾਰਟੀ, ਪਰ ਪ੍ਰਚਾਰਨ ਲਈ ਹੁਣ ਮੌਕਾ ਮਿਲ ਗਿਆ। ਪਰ ਇਹਦਾ ਅਸਰ ਉਹ ਗੁਜਰਾਤ ਤੱਕ ਵੀ ਲੈ ਕੇ ਜਾਣਗੇ। ਕਿਆ ਦੇਖ ਲਓ ਤੁਸੀਂ ਭਾਈ, ਅਸੀਂ ਪੰਜਾਬ ਯੂਨੀਵਰਸਿਟੀ ਵੀ ਜਿੱਤੇ ਆ, ਜਿੱਥੇ ਪੰਜਾਬ ਵੀ ਉਨਾ ਹੀ ਹੋਂਦ ਰੱਖਦਾ ਜਿੱਥੇ ਹਰਿਆਣੇ ਦੇ ਵਿਦਿਆਰਥੀ ਬੰਨੇ ਨੇ। ਸੋ ਇਸ ਲਈ ਗੁਜਰਾਤ ਦੇ ਵਿੱਚ ਭਾਜਪਾ ਨੂੰ ਟੱਕਰ ਦੇਣ ਦੇ ਲਈ ਹੁਣ, ਕਿਉਂਕਿ ਉੱਥੇ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਹੁਲਾਰਾ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਣ ਲੱਗਾ। ਸੋ ਸਟ੍ਰੈਟਜੀ ਦੇ ਤਹਿਤ ਜਿਹੜੇ ਕੇਜਰੀਵਾਲ ਚੱਲ ਰਹੇ ਨੇ, ਉਸਨੇ ਕਿਤੇ ਨਾ ਕਿਤੇ ਜਿਹੜੀ BJP ਨੂੰ ਝਟਕਾ ਦਿੱਤਾ, ਔਰ ਪਿੰਡਾਂ ਦੇ ਵਿੱਚ ਕਾਂਗਰਸ BJP ਦੇ ਨਾਲ ਮੁਕਾਬਲੇ 'ਚ। ਸੋ ਇਸ ਲਈ ਗੁਜਰਾਤ ਦੇ ਵਿੱਚ ਪੂਰੀ ਤਰ੍ਹਾਂ ਨਾਲ ਤਿਕੋਣਾ ਮੁਕਾਬਲਾ ਬਣ ਗਿਆ ਤੇ ਆਮ ਆਦਮੀ ਪਾਰਟੀ ਉੱਥੇ ਪੂਰੀ ਫਾਈਟ 'ਚ ਹੈ। ਔਰ ਪੰਜਾਬ ਯੂਨੀਵਰਸਿਟੀ ਦੀ ਜਿੱਤ ਇਹਨਾਂ ਨੂੰ ਹੋਰ ਤਾਕਤ ਵੀ ਦੇਗੀ ਔਰ ਹਿੰਮਤ ਦੀ ਦੇਗੀ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਕੁਝ ਕਹਿਣ ਲਈ, ਬੋਲਣ ਲਈ ਇੱਕ ਸੁਨੇਹਾ ਵੀ ਨਵਾਂ ਦੇਗੀ। ਜੀ ਬਿਲਕੁਲ ਬਿਲਕੁਲ। ਇੱਕ ਜਿੱਤ ਤੁਹਾਡੇ ਜਿਹੜੇ ਸਮੀਕਰਨ ਬਦਲ ਜਾਂਦੇ ਆ। ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਵਾਲੀ ਹਾਰ ਹੋਈ ਸੀ, ਉਦੋਂ ਆਮ ਆਦਮੀ ਪਾਰਟੀ ਨੂੰ ਕੋਈ ਬਹਾਨਾ ਨਹੀਂ ਲੱਭ ਰਿਹਾ ਸੀ ਵੀ ਲੋਕਾਂ ਨੂੰ ਕਹੀਏ ਕੀ, ਪਰ ਇਸ ਜਿੱਤ ਨੇ ਹੌਸਲੇ ਬੁਲੰਦ ਕੀਤੇ ਆ।